अस्सलाम वालेकुम, सत श्री अकाल जी। उम्मीद करना कि सारे ठीक ਹੋਵੋਗੇ। ਅੱਛਾ ਜੀ, ਮਾਸ਼ਾਅੱਲਾ ਇੱਕ ਹੋਰ ਸਟੂਡੈਂਟ ਪਾਸ ਹੋਏ ਨੇ ਮੁਹੰਮਦ ਫਰਹਾਨ ਭਾਈ ਨੇ। ਜ਼ੀਰੋ ਗਲਤੀ ਨਾਲ ਇਹਨਾਂ ਆਪਣੀ ਥਿਊਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਤੇ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਉਹ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋ ਜੇ। ਬਾਕੀ ਕੋਰਸ ਜਿਹੜਾ ਵੀ ਉਹ ਹੈ ਹੀ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹਦੇ ਵਿੱਚੋਂ ਹੀ ਐਗਜ਼ਾਮ ਆਉਣਾ ਹੈ, ਠੀਕ ਹੈ। ਹਲੇ ਕੋਰਸ ਕੁਛ ਵੀ ਚੇਂਜ ਨਹੀਂ ਹੋਇਆ, ਨਾ ਕਿਸੇ ਨੂੰ ਕੁਛ ਪਤਾ ਹੈ ਕਿ ਕਦੋਂ ਚੇਂਜ ਹੋਣਾ ਹੈ। ਇਸ ਵਾਸਤੇ ਤੁਸੀਂ ਟੈਨਸ਼ਨ ਫਰੀ ਹੋ ਕੇ ਆਪਣੀ ਤਿਆਰੀ ਕਰੋ, ਕਿਉਂਕਿ ਹਲੇ ਕੋਈ ਕਿਸੇ ਨੂੰ ਕੁਛ ਪਤਾ ਨਹੀਂ, ਸਭ ਗੱਲਾਂ ਨੇ, ਠੀਕ ਹੈ। ਬਾਰ ਬਾਰ ਰਿਪੀਟ ਇਸ ਤੋਂ ਕਰਨਾ ਕਿ ਤੁਹਾਡੇ ਦਿਮਾਗ ਵਿੱਚ ਇਹ ਗੱਲ ਬਹਿ ਜੇ, ਤੁਹਾਡੇ ਦਿਮਾਗ ਵਿੱਚ ਕੋਈ ਡਾਊਟ ਨਾ ਰਵੇ, ਠੀਕ ਹੈ। ਤੇ ਬਾਕੀ ਜਿਨ੍ਹਾਂ ਦੀਆਂ ਗਲਤੀਆਂ ਨਹੀਂ ਕੱਟਣੀਆਂ ਪਈਆਂ, ਬਾਰ ਬਾਰ ਆਖਦਾ ਕਿ ਆਰਗੂਮੈਂਟ ਹੀ ਕਰਿਆ ਕਰੋ। ਇਹੀ ਤਰੀਕਾ ਹੈ ਆਰਗੂਮੈਂਟ ਹੀ, ਜਿਹੜਾ ਕਰਦੇ ਹੋ ਇਹਦੇ ਨਾਲ ਹੀ ਗਲਤੀਆਂ ਕੱਟਦੀਆਂ ਨੇ। ਹੋਰ ਕੋਈ ਤਰੀਕਾ ਨਹੀਂ ਗਲਤੀਆਂ ਘਟਾਣੇ ਦਾ, ਠੀਕ ਹੈ। ਮਤਲਬ ਬੈਸਟ ਤਰੀਕਾ ਇਹ ਹੀ ਹੈ। ਤੇ ਚਲੋ ਜੀ, ਪਹਿਲਾ ਸਵਾਲ ਵੇਖ ਲੈਂਦੇ ਹਾਂ ਕਿ ਸਵਾਲ ਵੇਖਦੇ ਇਹਨਾਂ ਦਾ ਕਿਹਦਾ ਕਿਸ ਤਰ੍ਹਾਂ ਦਾ ਆਇਆ ਸੀ। ਚਲੋ ਜੀ, ਪਹਿਲਾ ਸਵਾਲ ਵੇਖ ਲੈਂਦੇ ਹਾਂ। ਤਸਵੀਰ ਤੁਸੀਂ ਵੇਖ ਲਈਏ, ਇਸ਼ਾਰਾ ਵੇ। ਤੇ ਇਸ਼ਾਰੇ ਤੇ ਕੀ ਕਰਨਾ ਹੁੰਦਾ ਹੈ ਸਾਰਿਆਂ ਨੂੰ ਪਤਾ, ਲੇਕਿਨ ਫਿਰ ਵੀ ਇੱਕ ਵਾਰੀ ਜਾਲੋ ਲਾਈਟ ਤੇ ਮੈਂ ਦੱਸ ਦੇਣਾ ਕਿ ਜਾਲੋ ਲਾਈਟ ਦੀ ਉਹਨੇ ਗੱਲ ਕਰਨੀ ਹੈ। ਜਾਲੋ ਲਾਈਟ ਦਾ ਇਹ ਮਤਲਬ ਹੁੰਦਾ ਹੈ, ਅਗਰ ਪੀਲੀ ਫਿਕਸ ਲਾਈਟ ਆਨ ਹੋ ਗਈ ਹੈ, ਇਹਦਾ ਮਤਲਬ ਇਹ ਵੇ ਕਿ ਅਗਰ ਤੁਸੀਂ ਉਸ ਲਾਈਨ ਤੋਂ ਪਹਿਲਾਂ ਰੁਕ ਸਕਦੇ ਹੋ ਪੂਰੀ ਸਿਕੁਰੇਸਾ ਦੇ ਵਿੱਚ ਤੇ ਫਿਰ ਰੁਕ ਜਾਓ। ਅਗਰ ਨਹੀਂ ਰੁਕ ਸਕਦੇ, ਸਮਝਦੇ ਹੋ ਕਿ ਮੈਨੂੰ ਬੜੀ ਜ਼ੋਰ ਨਾਲ ਬ੍ਰੇਕ ਲਾਣੀ ਪੈਣੀ ਹੈ ਰੁਕਣੇ ਵਾਸਤੇ, ਤੇ ਅਗਰ ਮੈਂ ਬ੍ਰੇਕ ਲਾਉਂਦਾ ਇਸ ਤਰ੍ਹਾਂ ਪਿੱਛੇ ਵਾਲੀ ਗੱਡੀ ਦੀ ਟੱਕਰ ਮੈਨੂੰ ਲੱਗ ਸਕਦੀ ਹੈ, ਤੇ ਫਿਰ ਜਲਦੀ ਨਾਲ ਚੌਕ ਨੂੰ ਖਾਲੀ ਕਰੋ, ਠੀਕ ਹੈ। Incontrando il semaforo in figura, ਕਹਿੰਦਾ ਤੁਹਾਨੂੰ ਇਸ਼ਾਰਾ ਮਿਲਦਾ ਹੈ, e consentito il passaggio ਤੇ ਗੁਜ਼ਰਨੇ ਦੀ ਇਜਾਜ਼ਤ ਹੈ। quando si accende, ਜਦੋਂ ਆਨ ਹੋ ਜਾਵੇ, la luce gialla fissa, ਪੀਲੀ ਫਿਕਸ ਲਾਈਟ, solo ਸਿਰਫ, ਕਹਿੰਦਾ ਸਿਰਫ ਤਾਂ, se non ci si può arrestare, ਅਗਰ ਅਸੀਂ ਰੁਕ ਨਹੀਂ ਸਕਦੇ, in condizione di sicurezza, ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ, prima dell'incrocio, ਚੌਕ ਤੋਂ ਪਹਿਲਾਂ। ਵੇਰੋ ਜੀ, ਅਗਰ ਪੂਰੀ ਹਿਫਾਜ਼ਤ ਸੁਰੱਖਿਆ ਨਾਲ ਰੁਕ ਨਹੀਂ ਸਕਦੇ ਤੇ ਫਿਰ ਗੁਜ਼ਰਨ ਦੀ ਇਜਾਜ਼ਤ ਹੁੰਦੀ ਹੈ। ਦੂਸਰਾ, il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ su strade extraurbane secondarie ਦੇ ਉੱਤੇ, ਇਹਦੀ ਸਥਾਨਤਾ ਕਹਿੰਦਾ 70 ਦੀ ਸਪੀਡ ਹੈ। per autovettura, ਉਸ ਗੱਡੀ ਦੇ ਲਈ, autovetture ਦੇ ਲਈ, con rimorchio, ਜਿਹਨੇ rimorchio ਟੋਚਨ ਕੀਤੇ ਆ, per trasporto di imbarcazioni, ਉਹ ਸਿਮਿਲੀ ਜਿਹੜੀ ਇੰਬਾਰਕਾਸੀਓਨ ਮਤਲਬ ਕਸ਼ਤੀਆਂ ਲੈ ਕੇ ਜਾਣੇ ਵਾਸਤੇ। ਵੇਰੋ ਜੀ, ਵੱਡਿਆ ਰਿਮੋਰਕੀ ਵਿੱਚ ਆਉਂਦਾ ਹੈ, ਤੇ ਜਦੋਂ ਵੱਡਾ ਰਿਮੋਰਕਿਓ ਪਿੱਛੇ ਲੱਗ ਜਾਵੇ ਤੁਹਾਡੀ ਸਪੀਡ 70 ਰਹਿ ਜਾਏਗੀ। ਤੀਸਰਾ, lo specchio retrovisore centrale, ਜਿਹੜਾ ਪਿੱਛੇ ਵੇਖਣ ਵਾਲਾ ਸੈਂਟਰ ਵਾਲਾ ਸ਼ੀਸ਼ਾ ਹੈ, può essere utilizzato, ਕਹਿੰਦਾ ਇਸਤੇਮਾਲ ਹੋ ਸਕਦਾ ਹੈ, come schermo, ਜਿਸ ਤਰ੍ਹਾਂ ਸਕਰੀਨ ਹੁੰਦੀ ਹੈ, per il navigatore satellitare, ਨੈਵੀਗੇਟਰ ਦੇ ਲਈ। ਫਾਲਸੋ ਜੀ, ਇਸ ਤਰ੍ਹਾਂ ਨਹੀਂ ਇਸਤੇਮਾਲ ਹੁੰਦਾ। ਚੌਥਾ, ਇਹ consentito ai motocicli, ਕਹਿੰਦਾ ਮੋਟਰਸਾਈਕਲਾਂ ਨੂੰ ਇਜਾਜ਼ਤ ਹੈ ਫਾਰਸੀ ਤਰਾਇਨਾਰੇ ਟੋਚਨ ਕਰਨੇ ਦੀ, ਮਾ ਲੇਕਿਨ ਸੋਲੋ ਦਾ ਆਊਟੋਵੇਟੂਰੇ, ਲੇਕਿਨ ਕਹਿੰਦਾ ਸਿਰਫ ਆਊਟੋਵੇਟੂਰਿਆਂ ਦੇ ਨਾਲ। ਫਾਲਸੋ ਜੀ, ਮੋਟਰਸਾਈਕਲ ਜਿਹੜਾ ਨਾ ਕਿਸੇ ਨੂੰ ਟੋਚਨ ਕਰ ਸਕਦਾ ਹੈ, ਨਾ ਕਿਸੇ ਦੇ ਨਾਲ ਟੋਚਨ ਹੋ ਸਕਦਾ ਹੈ। 5 ਨੰਬਰ, il titolare della patente di categoria B1, ਕਹਿੰਦਾ ਜਿਹਦੇ ਕੋਲ B1 ਕੈਟੇਗਰੀ ਦਾ ਲਾਇਸੈਂਸ ਹੈ, che intende conseguire, ਜਿਹੜਾ ਹਾਸਲ ਕਰਨਾ ਚਾਹੁੰਦਾ ਹੈ, la patente di categoria B, ਉਹ B ਲਾਇਸੈਂਸ ਹਾਸਲ ਕਰਨਾ ਚਾਹੁੰਦਾ ਹੈ, dovrà sostenere solo, ਕਹਿੰਦਾ ਉਹਨੇ ਸਿਰਫ ਪਾਸ ਕਰਨਾ ਹੈ, un esame teorico integrativo, ਕਹਿੰਦਾ ਥਿਊਰੀ ਦਾ ਐਗਜ਼ਾਮ ਪਾਸ ਕਰਨਾ ਹੈ। ਫਾਲਤੂ ਜੀ, ਥਿਊਰੀ ਨਹੀਂ, ਗੁਇਦਿਆ ਦਾ ਐਗਜ਼ਾਮ ਪਾਸ ਕਰਨਾ ਹੈ। 6 ਨੰਬਰ, la responsabilità penale, ਕਹਿੰਦਾ ਜਿਹੜੀ penale ਵੇ, con essa ਇਹਦਾ ਤਲਕ ਸੰਬੰਧ al sinistro stradale, ਰੋਡ ਐਕਸੀਡੈਂਟ ਦੇ ਨਾਲ, ਇਹ esclusa, ਤੇ ਕਹਿੰਦਾ ਇਹ ਖਤਮ ਹੋ ਜਾਏਗੀ, quando vi siano danni, ਜਦੋਂ ਨੁਕਸਾਨ ਹੋਇਆ ਹੈ, ਇਨਵੋਲੰਟਰੀ alle sole cose, ਸਿਰਫ ਕਹਿੰਦਾ ਜਦੋਂ ਚੀਜ਼ਾਂ ਨੂੰ ਨੁਕਸਾਨ ਹੋਇਆ ਹੈ ਉਦੋਂ ਪੈਨਾਲੇ ਜਿਹੜੀ ਹੈ ਖਤਮ ਹੋ ਜਾਂਦੀ। ਵੇਰੋ ਜੀ, ਅਗਰ ਚੀਜ਼ਾਂ ਨੂੰ ਨੁਕਸਾਨ ਹੋਇਆ, ਮਸਲਨ ਗੱਡੀ ਦਾ ਨੁਕਸਾਨ ਹੋਇਆ, ਤੇ ਉਦੋਂ ਫਿਰ ਪੈਨਾਲੇ ਨਹੀਂ ਲੱਗਦੀ, ਖਤਮ ਹੋ ਜਾਂਦੀ। 7 ਨੰਬਰ, ਅੱਛਾ ਜੀ, ਇਸ ਨਿਸ਼ਾਨ ਦਾ ਕੀ ਮਤਲਬ ਹੈ ਕਿ ਸੱਜੀ ਸਾਈਡ ਤੋਂ ਪੱਥਰ ਡਿੱਗਣੇ ਦਾ ਖਤਰਾ ਹੈ, ਤੇ ਇਹ ਪੱਥਰ ਰੋੜੇ ਜਿਹੜੇ ਨੇ ਸੜਕ ਦੇ ਉੱਤੇ ਵੀ ਹੋ ਸਕਦੇ ਨੇ। Il segnale raffigurato, ਨਿਸ਼ਾਨ ਦਿਖਾਇਆ ਗਿਆ, preannuncia, ਦੱਸ ਰਿਹਾ, un tratto di strada, ਇੱਕ ਸੜਕ ਦਾ ਹਿੱਸਾ, strucciolevole, slippery ਹੈ, ਤਿਲਕਣਾਵੇਂ। ਫਾਲਤੂ ਜੀ, strucciolevole ਸੜਕ ਦਾ ਮਤਲਬ ਸੜਕ ਦਾ ਇਹ ਨਿਸ਼ਾਨ ਨਹੀਂ। 8 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ ਵੀ ਜਿਹੜੀਆਂ ਗੱਡੀਆਂ ਜਿਨ੍ਹਾਂ ਦੀ ਲੰਬਾਈ 10 ਮੀਟਰ ਤੋਂ ਜ਼ਿਆਦਾ ਹੈ,
ਉਹਨਾਂ ਵਾਸਤੇ ਚੱਲਣੇ ਦੀ ਪਾਬੰਦੀ ਉਹ ਇੱਥੇ ਨਹੀਂ ਚੱਲ ਸਕਦੀਆਂ। Il segnale raffigurato è il ਨਿਸ਼ਾਨ ਦਿਖਾਇਆ ਗਿਆ vieta il transito ਕਹਿੰਦਾ ਚੱਲਣੇ ਤੋਂ ਮਨਾ ਕਰਦਾ ਹੈ a tutti i veicoli ਸਾਰੀਆਂ ਗੱਡੀਆਂ ਨੂੰ di lunghezza complessiva superiore ਜਿਨ੍ਹਾਂ ਦੀ ਲੰਬਾਈ ਜ਼ਿਆਦਾ ਹੋਵੇ a 10 metri 10 ਮੀਟਰ ਤੋਂ ਵੇਰੋ ਜੀ ਕੋਈ ਵੀ ਗੱਡੀ ਹੈ ਜਿਹਦੀ ਲੰਬਾਈ 10 ਮੀਟਰ ਤੋਂ ਜ਼ਿਆਦਾ ਹੈ ਉਹਨੂੰ ਚੱਲਣੇ ਤੋਂ ਮਨਾ ਕਰਦਾ ਹੈ। ਠੀਕ ਹੈ। ਅੱਛਾ ਜੀ ਕੰਪਲੇਸਿਵਾ ਕੀ ਹੁੰਦਾ ਹੈ? ਮਸਲਨ ਇਹ ਅੱਗੇ ਇੰਜਨ ਵਾਲੀ ਗੱਡੀ ਹੈ ਤੇ ਪਿੱਛੇ ਰਿਮੋਰਕਿਓ ਟੋ ਚੈਨ ਕੀਤੇ ਹੈ। ਠੀਕ ਹੈ। ਇਸ ਪੂਰੀ ਨੂੰ ਜੋੜ ਕੇ ਕੰਪਲੇਸਿਵਾ ਆਖਦੇ ਨੇ। ਅਗਰ ਇਸ ਤਰ੍ਹਾਂ ਵੀ ਲੰਬਾਈ ਵੱਧਦੀ ਹੈ ਤੇ ਫਿਰ ਵੀ ਮਨਾ ਹੈ। 9 ਨੰਬਰ tutte e tre corsie rappresentate in figura ਕਹਿੰਦੇ ਨੇ ਤਿੰਨੇ ਕੁਰਸੀਏ ਤਸਵੀਰੇ ਦਿਖਾਏ ਗਏ ਨੇ consentono al conducente ਡਰਾਈਵਰ ਨੂੰ ਇਜਾਜ਼ਤ ਦਿੰਦੇ ਨੇ proseguire dritto ਸਿੱਧਿਆਂ ਜਾਣੇ ਦੀ ਵੇਰੋ ਜੀ ਤਰ੍ਹਾਂ ਕੁਰਸੀਆਂ ਦੇ ਵਿੱਚੋਂ ਸਿੱਧਿਆਂ ਜਾ ਸਕਦੇ ਹੋ। 10 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ। ਨਿਸ਼ਾਨ ਇਹ ਦੱਸਦਾ ਹੈ ਕਿ ਅੱਗੇ ਤੁਹਾਨੂੰ ਪਟੜੀ ਮਿਲ ਸਕਦੀ ਹੈ ਜਿਹਦੇ ਉੱਤੇ ਮੂਵਮੈਂਟ ਹੋ ਸਕਦੀ ਮਤਲਬ ਟ੍ਰੇਨ ਆ ਜਾ ਸਕਦੀ ਹੈ। ਠੀਕ ਹੈ। ਤੇ ਇਹ ਨਿਸ਼ਾਨ ਆਲਤਰੀ ਪੈਰੀਕੋਲੀ ਵਾਲੇ ਨਿਸ਼ਾਨ ਦੇ ਥੱਲੇ ਲੱਗੇ ਆ ਹੋ ਸਕਦਾ ਹੈ। ਠੀਕ ਹੈ। Il pannello integrativo è di pannello ਦਿਖਾਈ ਗਈ ਹੈ ਇਹ abbinato ਕਹਿੰਦੇ abbinato ਵੇ ਲੱਗੀ ਹੈ ਜੁੜੀ ਹੈ al segnale altri pericoli ਵਾਲੇ ਨਿਸ਼ਾਨ ਦੇ ਨਾਲ ਵੇਰੋ ਜੀ ਉਹਦੇ ਨਾਲ ਲੱਗੀ ਹੋ ਸਕਦੀ ਹੈ। 11 ਨੰਬਰ se un autotreno ਕਹਿੰਦਾ ਅਗਰ ਇੱਕ autotreno ਹੋਵੇ intende svoltare a destra ਤੇ ਉਹ ਸੱਜੇ ਮੁੜਨਾ ਚਾਹੁੰਦੀ ਹੈ in una strada stretta ਤੰਗ ਸੜਕ ਦੇ ਵਿੱਚ bisogna sorpassarlo ਕਹਿੰਦਾ ਉਹਨੂੰ ਓਵਰਟੇਕ ਕਰ ਲੈਣਾ ਹੈ subito ਫੌਰਨ a sinistra ਖੱਬੇ ਤੋਂ ਫਾਲਸੋ ਜੀ ਅਗਰ ਆਊਟੋ ਟ੍ਰੇਨ ਹੋਏ ਮਤਲਬ ਲੰਮੀ ਗੱਡੀ ਹੈ ਉਹ ਮੁੜਨਾ ਚਾਹੁੰਦੀ ਹੈ ਤੰਗ ਸੜਕ ਦੇ ਵੱਲ ਤੇ ਉਹਨੂੰ ਫੌਰਨ ਓਵਰਟੇਕ ਨਹੀਂ ਕਰਨਾ ਕਿਉਂਕਿ ਹੋ ਸਕਦਾ ਉਹ ਪਹਿਲੀ ਵਾਰ ਦੇ ਵਿੱਚ ਨਾ ਉਧਰ ਮੁੜ ਸਕੇ ਲੰਬਾਈ ਗੱਡੀ ਦੀ ਜ਼ਿਆਦਾ ਹੋਵੇ ਤੇ ਹੋ ਸਕਦਾ ਉਹਨੂੰ ਗੱਡੀ ਰਿਵਰਸ ਕਰਨੀ ਪੈ ਜਾਵੇ ਇਸ ਵਾਸਤੇ। 12 ਨੰਬਰ il conducente di un autoveicolo ਜਿਹੜਾ ਗੱਡੀ ਦਾ ਡਰਾਈਵਰ ਹੈ in sosta ਲਾਂਦਾ ਪਾਰਕਿੰਗ ਲਾਂਦਾ sul lato destro di una strada urbana ਸੜਕ ਦੀ ਸੱਜੀ ਸਾਈਡ ਤੇ prima di aprire la portiera ਕਹਿੰਦਾ ਦਰਵਾਜ਼ਾ ਖੋਲ੍ਹਣੇ ਤੋਂ ਪਹਿਲਾਂ deve far particolare attenzione ਕਹਿੰਦਾ ਖਾਸ ਧਿਆਨ ਕਰਨਾ ਜੇ ai veicoli ਉਹਨਾਂ ਗੱਡੀਆਂ ਦਾ ਕਿ ਸੋਪਰਾ ਜੂੰਗਰੋ ਜਿਹੜੀਆਂ ਆ ਰਹੀਆਂ ਨੇ ਵੇਰੋ। ਠੀਕ ਹੈ ਜੀ। ਅੱਛਾ ਜੀ ਅਪਰੀਰੇ ਆ ਗਿਆ ਸੈਂਪਰੇ ਵੇਰੋ ਹੈ ਫਾਲਸੋ ਕੋਈ ਨਹੀਂ particolare ਆਇਆ ਸੈਂਪਰੇ ਵੇਰੋ 5 ਫਾਲਸੋ। 13 ਨੰਬਰ arrotolatore della cintura di sicurezza ਕਹਿੰਦਾ ਜਿਹੜੀ ਬੈਲਟ ਦੀ ਉਹ ਕਲਿੱਕ ਹੁੰਦੀ ਏ ਉਹ essere disattivato ਕਹਿੰਦਾ ਇਹ ਬੰਦ ਵੀ ਹੋ ਸਕਦੀ ਏ ਉਹ modificato ਜਾਂ ਉਹਨੂੰ modificato ਕਰ ਸਕਦੇ ਮਤਲਬ ਉਹਦੇ ਵਿੱਚ ਚੇਂਜਿੰਗ ਕਰ ਸਕਦੇ ਹੋ ਦਲ conducente ਡਰਾਈਵਰ ਦੀ ਹੁੰਦੀ ਏ se crea fastidio ਅਗਰ fastidio ਦੇ ਰਿਹਾ ਇਰੀਟੇਟ ਕਰ ਰਿਹਾ ਪਰੇਸ਼ਾਨ ਕਰ ਰਿਹਾ al passeggero ਪੈਸੇਂਜਰ ਨੂੰ ਫਾਲਸੋ ਜੀ ਕਿਉਂਕਿ ਇਹਦੇ ਵਿੱਚ ਇਹਨੂੰ ਤੁਸੀਂ ਬੰਦ ਕਰਦੇ ਹੋ ਜਾਂ modificato ਇਹਦੇ ਵਿੱਚ ਕੋਈ ਚੇਂਜਿੰਗ ਕਰਦੇ ਹੋ ਤੇ ਜੁਰਮਾਨਾ ਹੋ ਸਕਦਾ ਤੁਹਾਨੂੰ। 14 ਨੰਬਰ se un ferito della strada ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ si è ustionato ਜਲ ਗਿਆ ਇਹ consigliabile ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਵੇ non togliere i vestiti ਵਿੱਚ ਤੁਸੀਂ ਉਹਦੇ ਕੱਪੜੇ ਨਹੀਂ ਲਾਣੇ rimasti attaccati ਜਿਹੜੇ ਜੁੜ ਗਏ ਨੇ ਚਿੰਬੜ ਗਏ ਨੇ alla pelle bruciata ਉਸ ਜਲੇ ਹੋਏ ਜਿਸਮ ਦੇ ਨਾਲ ਜਿਹੜੇ ਕਹਿੰਦੇ ਕੱਪੜੇ ਚਿੰਬੜ ਗਏ ਨੇ ਉਹਨੂੰ ਤੁਸੀਂ ਨਹੀਂ ਲਾਣਾ ਵੇਰੋ ਜੀ ਕਿਉਂਕਿ ਅਗਰ ਉਹ ਜਲੇ ਹੈ ਕੱਪੜੇ ਜਿਹੜੇ ਨੂੰ ਚਿਪਕ ਗਏ ਨਾਲ ਜਲਨੇ ਦੀ ਵਜ੍ਹਾ ਤੋਂ ਤੁਸੀਂ ਅਗਰ ਉਹ ਖਿੱਚਦੇ ਹੋ ਤੇ ਹੋ ਸਕਦਾ ਉਹਦੇ ਨਾਲੋਂ ਕੁਝ ਉਹਦੀ ਜਿਲਦ ਵੀ ਉਤਰ ਜਾਵੇ। ਠੀਕ ਹੈ। ਤੇ consigliabile ਆ ਗਿਆ ਸੈਬਰੇ ਵੇਰੋ 4 ਫਾਲਸੋ ਨੇ। 15 ਨੰਬਰ fanno parte della carreggiata ਕਹਿੰਦਾ carreggiate ਦਾ ਹਿੱਸਾ ਨੇ ਲੀ attraversamenti pedonali ਜਿਹੜੀਆਂ ਜ਼ੈਬਰਾ ਕ੍ਰਾਸਿੰਗ ਨੇ ਇਹ ਵੇਰੋ ਜੀ ਜ਼ੈਬਰਾ ਕ੍ਰਾਸਿੰਗ ਜਿਹੜੀ ਹੈ carreggiate ਦਾ ਹਿੱਸਾ carreggiate ਦੇ ਵਿੱਚ ਹੁੰਦੀ ਹੈ। ਠੀਕ ਹੈ। ਤੇ ਅੱਜ ਦਾ ਸਕੇਅਰ ਜਿਹੜਾ ਇੱਥੇ ਹੀ ਖਤਮ ਕਰਨੇ ਆ ਬਾਕੀ ਦੂਸਰਾ ਪਾਰਟ ਜਿਹੜਾ ਮੈਂ ਸ਼ਾਮ ਟਾਈਮ ਅਗਰ ਮੈਨੂੰ ਟਾਈਮ ਮਿਲਿਆ ਉਸ ਟਾਈਮ ਅਪਲੋਡ ਕਰਾਂਗਾ ਹੁਣ ਅੱਧਾ ਇਸ ਤੋਂ ਕਰਨਾ ਪਿਆ ਕਿਉਂਕਿ ਮੇਰੇ ਵਾਸਤੇ ਥੋੜੀ ਆਸਾਨੀ ਹੋ ਜਾਂਦੀ ਹੈ ਟਾਈਮ ਵੀ ਜ਼ਿਆਦਾ ਟਾਈਮ ਕਰਨਾ ਮੁਸ਼ਕਲ ਹੁੰਦਾ ਹੈ ਤੇ ਇਸ ਤਰ੍ਹਾਂ ਥੋੜੀ ਮੈਨੂੰ ਆਸਾਨੀ ਲੱਗਦੀ ਹੈ ਵੀ ਇਸ ਵਾਸਤੇ ਮੈਂ ਹੁਣ ਇਸ ਤਰ੍ਹਾਂ ਕਰ ਰਿਹਾ। ਠੀਕ ਹੈ।